ਅਗਲੀ ਜੀ। ਜਿਹੜੀ ਹਰਜੋਤ ਸਿੰਘ ਜੀ ਪੈਂਡੇਮਿਕ ਜਿਹੜੀ ਚੱਲ ਰਹੀ ਹੈ ਉਸ ਦੇ ਨਾਲ ਬਾਬਤ ਕੁਝ ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਹੋਏ ਜਾਂਦੇ ਆ। ਕੱਲ ਜਿਹੜੇ ਡਾਕਟਰ ਫਾਊਚੀ, ਡਾਕਟਰ ਵਲੈਂਸਕੀ ਜਿਹੜੀ ਆ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ। ਉਸ ਦੇ ਵਿੱਚ ਡਾਕਟਰ ਫਾਊਚੀ ਨੇ ਜਿਹੜਾ ਕਿਹਾ ਵੀ ਮੇਰੇ ਤੇ ਪੋਲੀਟੀਕਲ ਅਟੈਕ ਜਿਹੜੇ ਆਪਣੀ ਪੋਲੀਟੀਕਲ ਫੰਡ ਰੇਜ਼ਿੰਗ ਦੇ ਲਈ ਜਿਹੜੇ ਪਰਸਨਲ ਅਟੈਕ ਕੀਤੇ ਜਾ ਰਹੇ ਆ। ਅੱਜ ਉਸ ਦੇ ਬਾਬਤ ਇੱਕ ਵਾਰੀ ਫੇਰ ਜਿਹੜੇ ਸੈਨੇਟਰ ਰੈਂਡ ਪੌਲ ਉਹਨਾਂ ਨੇ ਕਿਹਾ ਆ ਵੀ ਇਹ ਟੋਟਲੀ ਪੋਲੀਟੀਕਲ ਬੰਦਾ ਆ, ਸੋ ਇਹ ਪੋਲੀਟੀਕਲ ਅਟੈਕ ਇਸੇ ਲਈ ਜਿਹੜੇ ਆ ਉਸ ਉੱਤੇ ਆਪਾਂ ਕਰ ਰਹੇ ਹੈਗੇ ਆ। ਦੂਜੇ ਪਾਸੇ ਇੱਕ ਹੋਰ ਜਿਹੜੇ ਸੈਨੇਟਰ ਆ ਉਹਨਾਂ ਨੇ ਇਸ ਦੇ ਫਾਈਨੈਂਸ਼ੀਅਲ ਦੇ ਬਾਰੇ ਸਵਾਲ ਪੁੱਛੇ, ਜਿਸ ਦੇ ਜਵਾਬ ਦੇ ਵਿੱਚ ਡਾਕਟਰ ਫਾਊਚੀ ਨੇ ਕਿਹਾ ਵੀ ਮੈਂ ਤਾਂ ਮੇਰਾ ਜਿਹੜਾ ਜਿੰਨਾ ਵੀ ਫਾਈਨੈਂਸ਼ੀਅਲ ਡਾਟਾ ਆ ਉਹ ਪਿਛਲੇ 35 ਸਾਲਾਂ ਤੋਂ ਜਿਹੜਾ ਉਹ ਜਨਤਕ ਹੈਗਾ ਆ, ਤੁਸੀਂ ਮੰਗੋ ਤੇ ਅਸੀਂ ਤੁਹਾਨੂੰ ਜਿਹੜਾ ਉਹ ਪ੍ਰੋਵਾਈਡ ਕਰ ਦਿੰਦੇ ਆ। ਉਸ ਬਹਿਸ ਵਸਾਈਏ ਤੋਂ ਬਾਅਦ ਦੇ ਵਿੱਚ ਡਾਕਟਰ ਫਾਊਚੀ ਨੇ ਹੌਟ ਮਾਈਕ ਦੇ ਉੱਤੇ ਜਿਹੜੇ ਸੈਨੇਟਰ ਨੂੰ ਮੋਰਨ ਸ਼ਬਦ ਜਿਹੜਾ ਆ ਉਹ ਜਿਹੜਾ ਉਹ ਵਰਤ ਦਿੱਤਾ ਆ, ਜਿਸ ਕਰਕੇ ਹੁਣ ਨਵਾਂ ਵਿਵਾਦ ਜਿਹੜਾ ਆ ਉਹ ਛਿੜ ਚੁੱਕਾ ਹੈਗਾ ਆ। ਸੋ ਕੱਲ ਕਾਫੀ ਜ਼ਿਆਦਾ ਜਿਹੜੇ ਸਿੰਘ ਆ ਡਾਕਟਰ ਫਾਊਚੀ ਦੇ ਤੇ ਜਿਹੜੇ ਕਮੇਟੀ ਦੇ ਸੈਨੇਟਰਸ ਆ ਉਹਨਾਂ ਦੇ ਦਰਮਿਆਨ ਫਸੇ ਸੀਗੇ। ਜੀ, ਬਿਲਕੁਲ। ਇਸੇ ਤਰ੍ਹਾਂ ਡਾਕਟਰ ਫੌਚੀ ਨੇ ਆਪਣੀ ਹੀਅਰਿੰਗ ਦੇ ਦੌਰਾਨ ਇੱਕ ਵਾਰਨਿੰਗ ਦਿੱਤੀ ਆ ਵੀ ਸਾਡੇ ਕੋਲ ਬਹੁਤ ਹੀ ਜ਼ਰੂਰੀ ਅਰਜੈਂਟ ਨੀਡ ਹੈਗੀ ਆ ਵੀ ਸਾਨੂੰ ਇੱਕ ਸੁਪਰ ਵੈਕਸੀਨ ਬਣਾਉਣਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਹੁਣ ਕਦੇ ਕਰੋਨਾ ਆ ਗਿਆ, ਡੈਲਟਾ ਆ ਗਿਆ, ਓਮੀਕਰੋਨ ਆ ਗਿਆ ਤੇ ਇਹ ਹੋਰ ਵੀ ਵੇਰੀਐਂਟ ਆਉਂਦੇ ਰਹਿਣੇ ਹੈਗੇ ਆ। ਡਾਕਟਰ ਫੌਚੀ ਨੇ ਸੈਨੇਟ ਕਮੇਟੀ ਦੀ ਹੀਅਰਿੰਗ ਦੇ ਵਿੱਚ ਇਹ ਕਿਹਾ ਵੀ ਅਰਜੈਂਟ ਨੀਡ ਆ, ਸਾਨੂੰ ਇੱਕ ਸੁਪਰ ਵੈਕਸੀਨ ਬਣਾਇਆ ਜਾਵੇ, ਉਹਦੇ ਲਈ ਹੈਲਪ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਨਵੇਂ ਵੇਰੀਐਂਟ ਆ ਉਹਨਾਂ ਤੋਂ ਬਚਿਆ ਜਾ ਸਕੇ। ਸੋ ਹੁਣ ਆਪਾਂ ਜਿੰਨੇ ਵੀ ਵੈਕਸੀਨ ਲਵਾ ਰਹੇ ਹਾਂ, ਪਹਿਲਾ, ਦੂਜਾ, ਬੂਸਟਰ ਤੇ ਇਜ਼ਰਾਈਲ ਦੇ ਵਿੱਚ ਤਾਂ ਚੌਥਾ ਟੀਕਾ ਵੀ ਲੱਗ ਗਿਆ। ਸੋ ਲੱਗਦਾ ਨਹੀਂ ਵੀ ਟੀਕਿਆਂ ਤੋਂ ਛੁਟਕਾਰਾ ਹੋਊਗਾ। ਜੀ ਬਿਲਕੁਲ। ਸੋ ਜਿੱਦਾਂ ਫਲੂ ਦੇ ਹਰ ਸਾਲ ਟੀਕੇ ਲੱਗਦੇ ਆ, ਹੋਰ ਜਿਹੜੀਆਂ ਕਈ ਵੈਕਸੀਨ ਜਿਹੜੀਆਂ ਆ ਉਹ ਚੱਲਦੀਆਂ ਆ। ਸੋ ਕਿਉਂਕਿ ਇਹ ਵਾਇਰਸ ਮਿਊਟੇਟ ਕਰਦਾ ਰਹਿੰਦਾ ਆ, ਇਹ ਆਪੋ ਆਪਣੇ ਵੱਖ-ਵੱਖ ਨਵੇਂ ਰੂਪ ਧਾਰ ਕੇ ਜਿਹੜਾ ਲੋਕਾਂ ਦੇ ਵਿੱਚ ਆਉਂਦਾ ਜਾਂਦਾ ਆ। ਸੋ ਇੱਕ ਵਾਰੀ ਜਿਹੜਾ ਵਾਇਰਸ ਹਿਊਮਨ ਪਾਪੂਲੇਸ਼ਨ ਦੇ ਵਿੱਚ ਆ ਜਾਂਦਾ ਆ, ਬਹੁਤਾਤ ਦੇ ਵਿੱਚ ਉਹ ਰਹਿ ਜਾਂਦਾ ਹੈ ਅਨਲੈਸ ਸਾਰੇ ਜਾਣੇ ਜਿੱਦਾਂ ਸਮਾਲ ਪੌਕਸ ਸੀਗੇ, ਪੋਲੀਓ ਸੀਗਾ, ਇੱਦਾਂ ਦੀ ਡਰਾਈਵ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਚੱਲੇ ਤੇ ਬੜੀ ਲੋਕ ਉਹ ਮੰਨ ਕੇ ਉਹ ਚਲਾਉਣ ਤੇ ਉਸ ਤੋਂ ਨਿਜਾਤ ਪਾਉਣ ਦੇ ਵੱਲ ਨੂੰ ਜਿਹੜਾ ਉਹ ਵਧਣ। ਉਨੀ ਦੇਰ ਤੱਕ ਤਾਂ ਇਸ ਨੇ ਜਿਹੜਾ ਉਹ ਆਉਂਦੇ ਜਾਂਦੇ ਰਹਿਣਾ ਆ। ਉਹਨਾਂ ਨੇ ਡਾਕਟਰ ਫਾਊਚੀ ਨੇ ਅੱਜ ਜਿਹੜਾ CNN ਦੇ ਨਾਲ ਗੱਲ ਕਰਦੇ ਹੋਏ ਇਹ ਕਿਹਾ ਵੀ ਕਿਸੇ ਨਾ ਕਿਸੇ ਟਾਈਮ ਤੁਹਾਨੂੰ ਸਾਰਿਆਂ ਨੂੰ ਓਮੀਕਰੋਨ ਜਿਹੜਾ ਉਹ ਹੋ ਜਾਣਾ ਹੈ। ਕਹਿੰਦੇ ਵੀ ਹਾਈਲੀ ਕੰਟੇਜੀਅਸ ਆ, ਬਹੁਤ ਜ਼ਿਆਦਾ ਫੈਲਦਾ ਆ। ਜਸਟ ਵਿਲ ਫਾਈਂਡ ਜਸਟ ਅਬਾਊਟ ਐਵਰੀਬਡੀ, ਸਾਰਿਆਂ ਨੂੰ ਜਿਹੜਾ ਹੋ ਜਾਣਾ। ਜਸਟ ਬਿਕੋਜ਼ ਵੀ ਇਹ ਸਾਰਿਆਂ ਨੂੰ ਹੋਊਗਾ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਆਪਣੇ ਗਲੇ 'ਚ ਆ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਉਹ ਕਰਾਉਣਾ ਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਵੈਕਸੀਨੇਟਿਡ ਲੋਕ ਨੇ ਉਹ ਇਸ ਤੋਂ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਉਹ ਬਚਾਅ ਜਿਹੜਾ ਉਹ ਜ਼ਿਆਦਾ ਰਹੇਗਾ ਅਨਵੈਕਸੀਨੇਟਿਡ ਦੇ ਜਿਹੜੇ ਉਹ ਮੁਕਾਬਲੇ। ਸੋ ਇਹ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਸੋ ਇਹੀ ਜਿਹੜੇ ਮੈਸੇਜਿੰਗ ਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਵੀ ਜਿਹੜੀ ਉਹ ਹੈਗੀ ਆ। ਇੱਕ ਪਾਸੇ ਕਹਿ ਦਿੰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਹੋ ਹੀ ਜਾਣਾ ਆ, ਦੂਜੇ ਪਾਸੇ ਕਹਿੰਦੇ ਵੀ ਵੈਕਸੀਨ ਦੇ ਨਾਲ ਜਿਹੜਾ ਉਹ ਬਚਾਅ ਹੁੰਦਾ ਆ। ਪਰ ਹੁਣ ਅੰਡਰਲਾਈਨਿੰਗ ਗੱਲ ਹਰਜੋਤ ਸਿੰਘ ਜੀ ਵੈਕਸੀਨ ਦੀ ਇਹ ਆ ਵੀ ਜੇ ਤੁਹਾਡੇ ਵੈਕਸੀਨ ਲੱਗਾ ਆ ਹੋ ਤੁਹਾਨੂੰ ਤਾਂ ਵੀ ਸਕਦਾ ਆ, ਪਰ ਇਹ ਆ ਵੀ ਤੁਹਾਡੇ ਸਖਤ ਬਿਮਾਰ ਹੋਣ ਦੇ ਚਾਂਸ ਜਾਂ ਮਰਨ ਵਾਲੇ ਜਿਹੜੀ ਪ੍ਰੋਬੇਬਿਲਿਟੀ ਆ ਉਹ ਕਾਫੀ ਜ਼ਿਆਦਾ ਇਸ ਦੇ ਬਾਬਤ ਘੱਟ ਜਾਂਦੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਹੁਣ ਇਸ ਵੈਕਸੀਨਸ ਦੇ ਬਾਬਤ ਆਈ ਥਿੰਕ ਇਹ ਮੈਸੇਜ ਦੇ ਉੱਤੇ ਇਹਨਾਂ ਨੂੰ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈਗੀ ਆ। ਜੀ। ਉਧਰ ਆਪਾਂ ਹਰਜੋਤ ਸਿੰਘ ਜੀ ਕੱਲ ਵੀ ਚੀਨ ਦੀ ਜਿਹੜੀ ਉਹ ਗੱਲ ਕੀਤੀ ਸੀ, ਉਹਨਾਂ ਨੇ ਤੀਜਾ ਇੱਕ ਵੱਡਾ ਸ਼ਹਿਰ ਆ ਉਸ ਨੂੰ ਲੋਕਡਾਊਨ ਦੇ ਉੱਤੇ ਲਾ ਦਿੱਤਾ। ਅੱਜ ਉਹਨਾਂ ਨੇ 14 ਮਿਲੀਅਨ ਰੈਜ਼ੀਡੈਂਟਸ ਆ ਉਹਨਾਂ ਦੀ ਹੋਰ ਟੈਸਟਿੰਗ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਆ। ਕਹਿੰਦੇ ਵੀ ਇਹ ਉਦੋਂ ਉਹਨਾਂ ਨੇ ਫੈਸਲਾ ਲਿਆ ਆ 14 ਮਿਲੀਅਨ ਰੈਜ਼ੀਡੈਂਟਸ ਦੀ ਟੈਸਟਿੰਗ ਦੇ। ਟੀਆਨਜਿਨ ਜਿਹੜੀ ਸਿਟੀ ਹੈਗੀ ਆ ਚੀਨ ਦੇ ਵਿੱਚ, ਉਸ ਦੇ ਵਿੱਚ 97 ਨਵੇਂ ਕੇਸ ਓਮੀਕਰੋਨ ਵੇਰੀਐਂਟ ਦੇ ਜਿਹੜੇ ਇਨੀਸ਼ੀਅਲ ਸਕਰੀਨਿੰਗ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਆਏ ਆ। ਸੋ ਹੁਣ ਉੱਥੋਂ ਦੀ ਜਿਹੜੀ ਸਰਕਾਰ ਆ ਸਾਰੇ ਦੇ ਸਾਰਾ 14 ਮਿਲੀਅਨ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਆ ਉਹ ਟੈਸਟ ਕਰਨ ਜਾ ਰਹੀ ਆ। ਕਹਿੰਦੇ ਵੀ ਜ਼ਿੰਗਹੁਆ ਦੇ ਵਿੱਚ 12 ਮਿਲੀਅਨ ਟੈਸਟ ਹੁਣ ਤੱਕ ਉਸ ਇਲਾਕੇ ਦੇ ਵਿੱਚ ਉਹ
ਕਰ ਚੁੱਕੇ ਹੈਗੇ ਆ। ਸੋ ਓਲੰਪਿਕ 4 ਫਰਵਰੀ ਨੂੰ ਬੀਜਿੰਗ ਦੇ ਇਲਾਕੇ ਦੇ ਵਿੱਚ, ਉੱਥੋਂ ਦੀ ਜਿਹੜੀ ਕੈਪੀਟਲ ਹੈਗੀ ਆ ਚੀਨ ਦੀ, ਉੱਥੇ ਵਿੰਟਰ ਓਲੰਪਿਕਸ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ। ਜੀ। ਅੱਜ ਦੀ ਡੇਟ ਤੱਕ ਦੱਸਦੇ ਜਾਈਏ, USA ਦੇ ਵਿੱਚ ਕਹਿੰਦੇ ਵੀ 50 ਵਿੱਚੋਂ 1 ਜਾਣਾ ਫੁੱਲੀ ਵੈਕਸੀਨੇਟਡ ਹੈਗਾ। 65 ਮਿਲੀਅਨ ਲੋਕ ਫੁੱਲੀ ਵੈਕਸੀਨੇਟਡ ਆ, ਤੇ 23% ਜਿਹੜੇ ਲੋਕ ਆ ਉਹਨਾਂ ਨੇ ਬੂਸਟਰ ਵੀ ਲਵਾ ਲਿਆ ਹੈਗਾ। ਪਰ ਹਜੇ ਵੀ ਬਹੁਤ ਵੱਡਾ ਨੰਬਰ ਆ ਜਿਨ੍ਹਾਂ ਨੇ ਸਾਰੇ ਵੈਕਸੀਨ ਨਹੀਂ ਲਵਾਏ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਡਾਕਟਰ ਫੌਸ਼ੀ ਨੇ ਕਿਹਾ, ਇਹ ਜਿੰਨਾ ਮਰਜ਼ੀ ਬਚ ਲਓ, ਹਰ ਇੱਕ ਨੂੰ ਹੋਊਗਾ ਹੀ ਹੋਊਗਾ। ਸੋ ਕੋਸ਼ਿਸ਼ ਕਰੋ ਜਿੰਨਾ ਵੀ ਤੁਸੀਂ ਬਚ ਸਕਦੇ ਆ, ਚਾਹੇ ਤੁਸੀਂ ਕਹਿੰਦੇ ਵੈਕਸੀਨ ਲਵਾਇਆ ਆ ਜਾਂ ਨਹੀਂ ਲਵਾਇਆ ਆ। ਕੱਲ੍ਹ ਤੱਕ USA ਦੇ ਵਿੱਚ 1,45,900 ਲੋਕ US ਦੇ ਹਸਪਤਾਲਾਂ ਵਿੱਚ ਸੀਗੇ ਕਰੋਨਾ ਵਾਇਰਸ ਕਰਕੇ, ਜੋ ਕਿ ਇਹ ਫਿਗਰ ਪਿਛਲੇ ਹਫ਼ਤੇ ਨਾਲੋਂ ਕਾਫੀ ਜ਼ਿਆਦਾ ਆ। ਐਵਰੇਜ ਅਮਰੀਕਾ ਦੇ ਵਿੱਚ 7,54,200 ਨਵੇਂ ਕਰੋਨਾ ਵਾਇਰਸ ਦੇ ਕੇਸ ਹਰ ਹਫ਼ਤੇ ਜਿਹੜੇ ਆ ਉਹ ਹੁਣ ਆ ਰਹੇ ਹੈਗੇ ਆ। ਓਮੀਕਰੋਨ ਵੇਰੀਐਂਟ 98.3% ਨੂੰ ਰਿਪ੍ਰੈਜ਼ੈਂਟ ਕਰਦਾ ਹੈਗਾ। ਸੋ ਇਕੱਲਾ ਅਮਰੀਕਾ ਨਹੀਂ, ਯੂਰਪ ਦੇ ਵਿੱਚ ਵੀ ਚੰਗਾ ਵਕਤ ਪਿਆ ਹੋਇਆ ਹੈ। ਯੂਰਪ ਦੀ ਸਰਕਾਰ ਦੇ ਉੱਤੇ ਵੀ ਖਤਰੇ ਦੀ ਘੰਟੀ ਆ। ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਆਪਣੀ ਮਾਫੀ ਤਾਂ ਮੰਗ ਲਈ ਆ, ਜਿਹਦੇ ਵਿੱਚ ਉਹਨਾਂ ਨੇ ਇੱਕ ਬ੍ਰਿੰਗ ਯੂਰ ਓਨ ਬੂਜ਼ ਪਾਰਟੀ ਕੀਤੀ ਸੀ, ਤੇ ਕਹਿੰਦੇ ਵੀ ਬਾਕੀ ਲੋਕਾਂ ਨੂੰ ਲੌਕਅਪ ਕੀਤਾ ਪਿਆ ਆ ਉੱਥੇ, ਵੀ ਤੁਸੀਂ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ, ਜਦੋਂ ਕਿ ਪ੍ਰਾਈਮ ਮਿਨਿਸਟਰ ਤਾਂ ਉਹਦੀ ਪਾਰਟੀ ਸਾਰੇ ਇਹ ਪਾਰਟੀ ਕਰ ਰਹੇ ਸੀ। ਆਪਾਂ ਇੱਥੇ ਵੀ ਦੇਖਿਆ ਲੀਡਰ ਕਿੱਦਾਂ ਫੜੇ ਗਏ ਆ, ਕੋਈ ਕਿਤੇ ਰੈਸਟੋਰੈਂਟ ਸੀ, ਕੋਈ ਕਿਤੇ ਬਿਊਟੀ ਪਾਰਲਰ ਦੇ ਗਿਆ ਸੀ। ਸੋ ਹੁਣ ਇੰਗਲੈਂਡ ਦੇ ਵਿੱਚ ਬਹੁਤ ਜ਼ੋਰ ਇਹ ਗੱਲ ਫੜਦੀ ਜਾ ਰਹੀ ਆ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਆਪਣੀ ਜੌਬ ਆ ਉਸ ਤੋਂ ਰਿਜ਼ਾਈਨ ਕਰਨਾ ਚਾਹੀਦਾ ਜਾਂ ਕੁਇਟ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਮਾੜੀ ਗੱਲ ਆ ਵੀ ਜੇ ਲੀਡਰ ਆਪ ਪਾਰਟੀਆਂ ਕਰ ਰਿਹਾ ਤੇ ਲੋਕਾਂ ਨੂੰ ਕਹਿ ਰਿਹਾ ਵੀ ਨਹੀਂ ਤੁਸੀਂ ਇਹ ਕੰਮ ਨਾ ਕਰੋ।